ਅਡਾਨੀ ਗਰੁੱਪ ਹੈਗਾ, ਗੌਤਮ ਅਡਾਨੀ, ਵੀ ਕਿਸ ਤਰ੍ਹਾਂ ਉਸਨੇ $250 ਮਿਲੀਅਨ ਜਿਹੜਾ ਰਿਸ਼ਵਤ ਦਿੱਤੀ ਇੰਡੀਅਨ ਪੋਲੀਟੀਸ਼ੀਅਨਸ ਨੂੰ, ਤਾਂ ਕਿ ਉਹ ਉੱਥੇ ਸੋਲਰ એનર્ਜੀ ਦੇ ਜਿਹੜੇ ਕੰਟਰੈਕਟਸ ਆ ਉਹ ਲੈ ਸਕੇ ਤੇ ਅਮਰੀਕਾ ਦੇ ਵਿੱਚੋਂ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਪੈਸੇ ਲਾ ਸਕੇ। ਉਹ ਸਾਰੇ ਕਾਸੇ ਨੂੰ ਦੇਖਦੇ ਹੋਏ ਉਹਦੇ ਜਿਹੜੇ ਆ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਕੋਰਟ ਵੱਲੋਂ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਹੈਗੇ ਆ। ਅਡਾਨੀ ਗਰੁੱਪ ਦੇ, ਜਿਸ ਤਰ੍ਹਾਂ ਮੈਂ ਕੱਲ ਤੁਹਾਨੂੰ ਦੱਸਿਆ ਸੀ, ਵੀ ਸ਼ੇਅਰ ਬਹੁਤ ਬੁਰੀ ਤਰ੍ਹਾਂ ਡਿੱਗਣਗੇ। 25 ਤੋਂ 30% ਉਹਨਾਂ ਦੇ ਜਿਹੜੇ ਸ਼ੇਅਰਸ ਆ ਉਹ ਟੰਬਲ ਕਰ ਗਏ ਹੈਗੇ ਆ। ਜਿਹੜੇ ਅਡਾਨੀ ਗ੍ਰੀਨ એનર્ਜੀ ਬੌਂਡ ਡੀਲ ਉਹ ਪੁੱਲ ਕਰ ਲਈ ਆ ਕੀਨੀ ਵਾਲਿਆਂ ਨੇ, ਆਪਣੇ ਪ੍ਰੋਜੈਕਟ ਸਾਰੇ, ਉਹਨਾਂ ਦਾ ਜਿਹੜਾ 에ਅਰਪੋਰਟ ਦਾ ਪ੍ਰੋਜੈਕਟ ਸੀ ਸਾਰਾ ਕੁਝ ਅਡਾਨੀਆਂ ਤੋਂ ਪੁੱਲ ਕਰ ਲਿਆ। ਕਹਿੰਦੇ ਵੀ ਐਡੇ ਝੂਠੇ ਬੰਦੇ ਦੁਨੀਆ 'ਚ ਨਹੀਂ ਦੇਖੇ। ਸੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਡਾਲਰ ਇੰਨਾ ਸਟਰੋਂਗ ਆ, ਜਿੱਥੇ ਸਾਰਾ ਕੁਝ ਅਕਾਊਂਟੇਬਿਲਿਟੀ ਹੈਗੀ ਆ, ਟਰਾਂਸਪੇਰੈਂਸੀ ਹੈਗੀ ਆ, ਇੱਥੇ ਦੀ ਜਿਹੜੀ ਵਾਲ ਸਟਰੀਟ ਆ ਉੱਥੇ, ਤੇ ਇੰਡੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਨਾਂ ਦਾ ਹੁਣ ਜਲੂਸ ਨਿਕਲਿਆ ਹੈਗਾ। ਸੋ ਗੌਤਮ ਅਡਾਨੀ ਨੂੰ ਜੇ ਅਮਰੀਕਾ 'ਚ ਆਉਂਦੇ ਆ ਤੇ ਅਰੈਸਟ ਕੀਤਾ ਜਾਊਗਾ। ਸੋ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਉਹਨਾਂ ਦੇ ਸਾਰੇ ਕੈਂਸਲ ਹੋ ਗਏ ਆ। ਲੋਕ ਆਮ ਰਗੜੇ ਗਏ ਆ ਜਿਨ੍ਹਾਂ ਨੇ ਉੱਥੇ ਸਟਾਕ 'ਚ ਪੈਸੇ ਲਾਏ ਆ। ਮੈਂ ਤਾਂ ਬਹੁਤ ਚਿਰਾਂ ਤੋਂ ਕਹਿੰਦਾ ਸੀ ਵੀ ਇਹ ਜਿਹੜੇ ਸਟਾਕ ਇੰਡੀਆ 'ਚ ਇਨਵੈਸਟ ਕਰਨ ਨਾਲੋਂ ਅਮਰੀਕਾ 'ਚ ਕਰੋ। ਇੰਡੀਆ ਦਾ ਰੁਪਈਆ ਆਲਰੇਡੀ ਜਿਹੜਾ ਆ ਥੱਲੇ ਨੂੰ ਬਹੁਤ ਡਿੱਗਦਾ ਜਾ ਰਿਹਾ, ਤੁਸੀਂ ਦੇਖਿਆ ਹੀ ਹੋਣਾ ਆ। ਤੇ ਪੂਰੀ ਤਰ੍ਹਾਂ ਜਿਹੜਾ ਜੀ ਅਡਾਨੀਆਂ ਦਾ ਤੇ ਨਾਲ ਦੀ ਨਾਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਤੇ ਇੰਡੀਆ ਦਾ ਜਿਹੜਾ ਜਲੂਸ ਆ ਉਹ ਨਿਕਲਿਆ ਹੈਗਾ। ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋ ਗਈਆਂ ਵੀ ਇੱਥੇ ਚੱਲ ਜਿਹੜਾ ਉਹ ਕੀ ਰਿਹਾ ਹੈਗਾ ਤੇ ਕੀ ਕੁਛ ਜਿਹੜਾ ਉਹ ਹੋਇਆ ਆ ਗੌਤਮ ਅਦਾਨੀ ਦੇ ਉਸ ਤੋਂ ਬਾਅਦ ਦੇ ਵਿੱਚ ਆਉਣ ਦੇ ਨਾਲ, ਜੋ ਉਸ ਦੇ ਬਾਰੇ ਜਿਹੜਾ ਉਹ ਹੋਇਆ ਆ ਉਹ ਸਪਸ਼ਟ ਜਿਹੜਾ ਉਹ ਹੋ ਗਿਆ ਵੀ ਉੱਥੇ ਕੀ ਕੁਛ ਜਿਹੜਾ ਉਹ ਹੈਗਾ ਆ। ਤੇ ਸੈਂਸੈਕਸ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਜਿਹੜਾ ਉਹ ਡਿੱਗੇ ਉਹਦੇ ਆਪਣੀਆਂ ਜਿਹੜੀਆਂ ਹੈਗੀਆਂ ਆ, ਪਰ ਹੁਣ ਉੱਥੇ ਨਾ ਇੱਕ ਚੀਜ਼ ਜਿਹੜੀ ਫੇਰ ਉਹੀ ਚੀਜ਼ ਹੋ ਰਹੀ ਆ ਜੋ ਪਹਿਲਾਂ ਆਪਾਂ ਦੇਖੀ ਸੀ ਵੀ ਗੌਤਮ ਅਦਾਨੀ ਦੇ ਉਲਟ ਬੋਲਣ ਨੂੰ ਉਹ ਸੋਚ ਰਹੀ ਆ ਦੁਨੀਆ ਵੀ ਇੰਡੀਆ ਦੇ ਖਿਲਾਫ ਜਿਹੜਾ ਉਹ ਬੋਲ ਰਹੇ ਹੈਗੇ ਆ। ਸੋ ਐਂਟੀ ਇੰਡੀਆ ਨੂੰ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ। ਸੋ ਉੱਥੇ ਤਾਂ ਇਹ ਗੱਲ ਹੋ ਗਈ ਵੀ ਕੋਈ ਕੁਛ ਕਵੇ ਨਾ, ਮੋਦੀ ਦੇ ਯਾਰ ਅਦਾਨੀ ਨੂੰ ਕੁਛ ਕਹਿ ਨਾ ਦਵੇ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਬਹੁਤ ਸਾਰੇ ਜਿਹੜੇ ਆંકੜੇ ਉਸ ਦੇ ਵਿੱਚ ਮੋਹਰੇ ਜਿਹੜੇ ਲਿਆਂਦੇ ਜਾ ਰਹੇ ਵੀ ਕੀ ਕੁਛ ਉਸਨੇ ਕੀਤਾ ਆ। ਸੋ ਕੀਨੀਆ ਵਾਲੇ ਬੜੇ ਵਧਾਈ ਦੇ ਪਾਤਰ ਆ। ਕੀਨੀਆ ਵਾਲੇ ਨੇ ਜਿਨ੍ਹਾਂ ਨੇ ਅਨਾਊਂਸਮੈਂਟ ਕੀਤੀ ਆ ਉਹ ਵੀ ਟਵਿੱਟਰ ਦੇ ਉੱਤੇ ਇਸ ਟਾਈਮ ਪੂਰੀ ਤਰ੍ਹਾਂ ਛਾਏ ਪਏ ਨੇ, ਐਕਸ ਦੇ ਉੱਤੇ, ਵੀ ਉਹਨਾਂ ਨੇ ਜਦ ਅਦਾਨੀ ਦੇ ਨਾਲ ਸਾਰੇ ਜਿਹੜੇ ਸਮਝੌਤੇ ਆ ਉਹਨਾਂ ਨੂੰ ਰੱਦ ਕਰ ਦਿੱਤਾ। ਇੱਕ ਮੁਲਕ ਨਹੀਂ, ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਅਦਾਨੀ ਨੇ ਇਸ ਤਰੀਕੇ ਦਾ ਕੀਤਾ ਆ। ਆਸਟ੍ਰੇਲੀਆ ਵਿੱਚ ਤਾਂ ਸਟਾਪ ਅਡਾਨੀ ਦੇ ਜਿਹੜੇ ਨਾਅਰੇ ਤੇ ਉਹਦੇ ਪੋਸਟਰ ਤੇ ਹੋਰ ਬਹੁਤ ਕੁਝ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ। ਸੋ ਬਿਲਕੁਲ ਇੱਕ ਵਾਰੀ ਫੇਰ ਆਪਾਂ ਜਿਹੜੇ ਪੰਜਾਬੀ ਆਪਣੇ ਸਰੋਤੇ ਹੈਗੇ ਉਹਨਾਂ ਨੂੰ ਦੱਸਦੇ ਜਾਂਦੇ ਆ ਵੀ ਅਮਰੀਕਾ ਦੇ ਫਿਊਚਰ ਦੇ ਵਿੱਚ ਜਿਹੜਾ ਇਨਵੈਸਟ ਕਰਨਾ ਬੜਾ ਸੇਫ ਹੈਗਾ ਆ। ਫਾਈਨੈਂਸ਼ੀਅਲ ਸਿਕਿਉਰਿਟੀ ਆ। ਡਾਲਰ ਕੱਲਾ ਜਿਹੜਾ ਕਰੰਸੀ ਨਹੀਂ ਹੈਗੀ, ਇਹ ਬੈਕਬੋਨ ਆਫ ਫਰੀडम ਲਵਿੰਗ ਸਿਵਲਾਈਜੇਸ਼ਨ ਹੈਗੀ ਆ। ਸੋ ਜਿਹੜੀ ਤੁਹਾਡੀ ਡਾਲਰ ਪਾਵਰ ਆ, ਇਹਨੂੰ ਇਨੋਵੇਸ਼ਨ ਦੇ ਵਿੱਚ ਅਮਰੀਕਾ ਦੇ ਵਿੱਚ ਯੂਜ਼ ਕਰੋ, ਨਾ ਕਿ ਜਿਹੜੀ ਫੋਰਨ ਕਰਪਸ਼ਨ। ਕਲੀਨ એનર્ਜੀ, ਇਨਫਰਾਸਟ੍ਰਕਚਰ, ਟੈਕਨੋਲੋਜੀ, ਇੱਥੇ ਜਿਹੜਾ ਸਾਰੇ ਇਹਨਾਂ ਫੀਲਡ ਦੇ ਵਿੱਚ ਜਿਹੜਾ ਅਮਰੀਕਾ ਆ ਉੱਥੇ ਉਹਦੀ ਗਰੋਥ ਹੁੰਦੀ ਆ ਤੇ ਸਟੇਬਿਲਿਟੀ ਹੈਗੀ ਆ, ਅਕਾਊਂਟੇਬਿਲਿਟੀ ਹੈਗੀ ਆ। ਜੀ ਇੱਕ ਹੋਰ ਖਬਰ ਕਰਕੇ ਤੇ ਉਹ ਸਭ ਤੋਂ ਪਹਿਲਾਂ ਆਪਾਂ ਰਮਨ ਜੀ ਨੂੰ ਵੀ ਜੀ ਆਇਆਂ ਨੂੰ ਆਖ ਦਿੰਦੇ, ਉਹ ਵੀ ਆਪਣੇ ਨਾਲ ਜੁੜ ਚੁੱਕੇ ਆ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ।